ਇੱਕ ਜਿਹੜੀ ਅਗਲੀ ਗੱਲ ਕਰਦੇ ਆ ਸੈਨ ਫਰਾਂਸਿਸਕੋ ਇਮੀਗ੍ਰੇਸ਼ਨ ਕੋਰਟਸ ਕਹਿੰਦੇ ਸਟਾਫਿੰਗ ਦਾ ਕ੍ਰਾਈਸਿਸ ਆ ਗਿਆ ਆ। ਕੱਲੇ ਜੱਜ ਹੀ ਘੱਟ ਆ ਜਾਂ ਆਮ ਉੱਥੇ ਕੰਮ ਕਰਨ ਵਾਲੇ ਜਿਹੜੇ ਕੋਰਟ ਸਿਸਟਮ ਨੂੰ ਪੂਰੀ ਤਰ੍ਹਾਂ ਰਨ ਕਰਦੇ ਉਹਨਾਂ ਦਾ ਵੀ ਕਹਿੰਦੇ ਵੀ ਘਾਟ ਆ ਗਈ ਉੱਥੇ। 21 ਜੱਜ ਸੀਗੇ ਜਦੋਂ ਕੰਮ ਮੈਂ ਸ਼ੁਰੂ ਕੀਤਾ ਹੈਗਾ। 21 ਜੱਜਾਂ ਤੋਂ ਲੈ ਕੇ ਹੁਣ ਸਿਰਫ 5 ਜੱਜ ਰਹਿ ਗਏ। 4 ਜੱਜਾਂ ਨੇ ਹੋਰ ਜਿਹੜਾ ਸੀਗਾ ਰੈਜ਼ਿਗਨੇਸ਼ਨ ਜਿਹੜਾ ਕਰਤਾ ਤੇ ਕਈ ਜੱਜ ਇਹਨਾਂ ਨੇ ਜਿਹੜੇ ਫਾਇਰ ਕਰਤੇ। ਸਿਰਫ 5 ਜੱਜ ਰਹਿ ਗਏ। ਸਭ ਤੋਂ ਐਕਟਿਵ ਜਿਹੜਾ ਕੋਰਟ ਸੀਗਾ ਪੂਰੀ ਕੰਟਰੀ ਦੇ ਵਿੱਚ, ਲੋਕੀ ਉਦਾਹਰਨਾਂ ਦਿੰਦੇ ਹੁੰਦੇ ਸੀਗੇ ਕਿ ਬਹੁਤ ਐਫੀਸ਼ੀਐਂਟ ਕੋਰਟ ਆ। ਸਭ ਤੋਂ ਬਿਜ਼ੀ ਜਿਹੜਾ ਕੋਰਟ ਸੀਗਾ ਤੇ ਉਹਦਾ ਦੇਖ ਲਓ ਤੁਸੀਂ, ਲੈ ਦੇ ਕੇ 5 ਜੱਜ ਸਿਰਫ ਜਿਹੜੇ ਰਹਿ ਗਏ। ਲਿਬਰਲ ਟੈਰੀਟਰੀ ਸੀ, ਸਪੈਸ਼ਲੀ ਉਹਨਾਂ ਨੂੰ ਜਿਹੜਾ ਅਟੈਕ ਕੀਤਾ। 12 ਜੱਜ ਫਾਇਰ ਕਰਤੇ ਤੇ 21 ਜੱਜ ਜਿਹੜੇ ਟੋਟਲ ਸੀਗੇ। ਹੁਣ ਜਿਹੜਾ ਰਿਮੇਨਿੰਗ ਜੱਜ ਜਿਹੜੇ ਸੀਗੇ ਉਹਨਾਂ ਤੇ ਪ੍ਰੈਸ਼ਰ ਇੰਨਾ ਸੀਗਾ। ਸੋ ਹੁਣ ਕੱਲਾ ਜੱਜ ਜਿਹੜਾ ਸੀਗਾ 4 ਤੋਂ 6000 ਕੇਸਿਸ ਜਿੱਦਾਂ ਉਹਦਾ ਬੈਕਲੌਗ ਸੀਗਾ ਕੱਲੇ ਜੱਜ ਉੱਤੇ। ਤੇ ਇੰਨੇ ਸਾਰੇ ਜੱਜ ਇਹਨਾਂ ਨੇ ਫਾਇਰ ਕਰਤੇ ਤੇ ਲੋਕਾਂ ਦੀਆਂ ਤਰੀਕਾਂ ਜਿਹੜੀਆਂ ਪਹਿਲਾਂ ਹੀ ਨਹੀਂ ਪੈ ਰਹੀਆਂ ਸੀਗੀਆਂ। 5 ਸਾਲ ਉੱਥੇ ਕਹਿੰਦੇ ਔਨ ਐਵਰੇਜ ਸੈਨ ਫਰਾਂਸਿਸਕੋ ਦੇ ਵਿੱਚ ਵੇਟ ਸੀਗੀ ਹੀਅਰਿੰਗ ਦੀ। ਹੁਣ ਤੇ ਹੁਣ ਇਹ ਮਿਲਟਰੀ ਜੱਜ ਵਗੈਰਾ ਜਿਹੜੇ ਕਹਿੰਦੇ ਸੀਗੇ ਲੈ ਕੇ ਆਣੇ ਆ, ਉਹਦੇ ਵਿੱਚ ਵੀ ਜਿਹੜੇ ਜੱਜ 50% ਕੇਸ ਪਾਸ ਕਰਦੇ ਆ ਉਹਨੂੰ ਵੀ ਇਹਨਾਂ ਨੇ ਕੱਢਣਾ ਸ਼ੁਰੂ ਕਰਤਾ। ਮਤਲਬ ਇਹਦੇ ਵਿੱਚ ਤੇ ਗੱਲ ਇਹਨਾਂ ਦੀ ਉਹੀ ਹੋ ਗਈ ਕਿ ਬੰਦਾ ਜਿਹੜਾ ਜੱਜ ਇਹ ਕਹਿੰਦੇ ਲਾਓ ਹੀ ਉਹੀ ਕਿ ਜਿਹੜਾ ਕੇਸ ਡਿਨਾਈ ਕਰੇ। ਇੱਕ ਚੀਜ਼ ਇਹਨਾਂ ਦੀ ਹੋਰ ਸੀਗੀ, ਐਕਸੀਡੈਂਟਲੀ ਕਿਸੇ ਵਕੀਲ ਨੇ ਲਿਸਟ ਕੱਟ ਲਈ ਇਹਨਾਂ ਦੀ, ਉਹ ਚ ਵਕੀਲਾਂ ਦੇ ਨਾਂ ਲਿਖੇ ਹੋਏ ਆ ਜਿਹੜੇ ਵਕੀਲ ਆ ਟਾਰਗੇਟ ਕਰਨੇ। ਅੱਛਾ, ਫਿਰ ਇਹਨਾਂ ਨੇ ਨਾਂ ਹੀ ਡਿਲੀਟ ਕਰਤੀ। ਉਹ ਹੁਣ ਜਿਹੜੇ ਵਕੀਲ ਉਹ ਮੰਗ ਰਹੇ ਕਿ ਲਿਸਟ ਦੱਸੋ ਕਿਹੜੇ ਹਿਸਾਬ ਨਾਲ ਤੁਸੀਂ ਬਣਾਈ ਹੈ, ਕਿਹੜੇ ਵਕੀਲ ਟਾਰਗੇਟ ਕਰਨੇ ਆ। ਉਹਦੀ ਵੀ ਸਰਕਾਰ ਨੇ ਜਿਹੜੀ ਆਈਸ ਵਾਲਿਆਂ ਨੇ ਲਿਸਟ ਬਣਾਈ ਹੋਈ ਸੀਗੀ ਵਕੀਲਾਂ ਦੀ ਵੀ, ਤੇ ਉਹਦੇ ਵਿੱਚ ਕਈ ਸਾਰੇ ਵਕੀਲ ਜਿਹੜੇ ਸੀਗੇ ਉਹਨਾਂ ਦੇ ਨਾਂ ਜਿਹੜੇ ਸੀਗੇ ਅਮਰੀਕਨ ਲਾਇਰ ਸਪੈਸ਼ਲੀ ਜਿਹੜੇ ਜ਼ਿਆਦਾ ਸਰਕਾਰ ਦੇ ਖਿਲਾਫ ਜਿਹੜੇ ਕੇਸ ਜਿਹੜੇ ਲੜਦੇ ਸੀਗੇ, ਇਹ ਜਿਹੜੇ ਸੀਗੇ ਉਹਨੂੰ ਉਹ ਥ੍ਰੈਟ ਜਿਹੜਾ ਮੰਨਦੇ ਸੀਗੇ ਕਿ ਇਹ ਲਾਅ ਚੇਂਜ ਕਰ ਦਿੰਦੇ ਆ। ਤੇ ਉਹ ਲਿਸਟ ਉਹਨਾਂ ਨੇ ਵਾਪਸ ਲੈ ਲਈ। ਹੁਣ ਉਹਨਾਂ ਨੇ ਲਾਅ ਸੂਟ ਵਗੈਰਾ ਜਿਹੜੇ ਕਹਿੰਦੇ ਕਰਨੇ ਆ ਫਰੀडम ਆਫ ਫੋਇਆ ਦੇ ਥੱਲੇ, ਉਹ ਲਿਸਟ ਜਿਹੜੀ ਸੀਗੀ ਵਾਪਸ ਦਿੱਤੀ ਜਾਵੇ ਤੇ ਐਕਸਪਲੇਨ ਕੀਤਾ ਜਾਵੇ ਕਿ ਕਿਹੜੇ ਹਿਸਾਬ ਨਾਲ ਤੁਸੀਂ ਵਕੀਲਾਂ ਦੇ ਖਿਲਾਫ ਜਿਹੜੀ ਲਿਸਟ ਜਿਹੜੀ ਬਣਾਈ ਆ। ਸੋ ਇਦਾਂ ਦੇ ਜਿਹੜੇ ਸੀ ਚੀਜ਼ ਜਿਹੜੀ ਚੱਲਦੀ ਆ। ਉਹ ਦੇਖ ਲਓ ਮਿਲਟਰੀ ਜਿਹੜੇ ਵਕੀਲ ਸੀ ਉਹ ਜੱਜ ਬਣਾ ਕੇ ਲਾਏ ਤੇ 11 ਚੋਂ 6 ਕਹਿੰਦੇ ਉਹਨੇ ਰਿਲੀਫ ਦੇਤੀ ਤਾਂ ਉਹਨੂੰ ਬਾਹਰ ਦਾ ਰਸਤਾ ਜਿਹੜਾ ਉਹਨਾਂ ਨੇ ਨਾਲ ਦੇ ਨਾਲ ਜਿਹੜਾ ਉਹ ਦਿਖਾਤਾ ਆ। ਸੋ ਕੰਮ ਜਿਹੜਾ ਸਾਰੇ ਪਾਸਿਓਂ ਹੀ ਸਖਤ ਵਾਲਾ ਜਿਹੜਾ ਉਹ ਹੋਇਆ ਪਿਆ। ਇੱਕ ਜਿਹੜੀ ਅਗਲੀ ਗੱਲ ਕਰਦੇ ਆ ਸੈਨ ਫਰਾਂਸਿਸਕੋ ਇਮੀਗ੍ਰੇਸ਼ਨ ਕੋਰਟਸ ਕਹਿੰਦੇ ਸਟਾਫਿੰਗ ਦਾ ਕ੍ਰਾਈਸਿਸ ਆ ਗਿਆ ਆ। ਕੱਲੇ ਜੱਜ ਹੀ ਘੱਟ ਆ ਜਾਂ ਆਮ ਉੱਥੇ ਕੰਮ ਕਰਨ ਵਾਲੇ ਜਿਹੜੇ ਕੋਰਟ ਸਿਸਟਮ ਨੂੰ ਪੂਰੀ ਤਰ੍ਹਾਂ ਰਨ ਕਰਦੇ ਉਹਨਾਂ ਦਾ ਵੀ ਕਹਿੰਦੇ ਵੀ ਘਾਟ ਆ ਗਈ ਉੱਥੇ। 21 ਜੱਜ ਸੀਗੇ ਜਦੋਂ ਕੰਮ ਮੈਂ ਸ਼ੁਰੂ ਕੀਤਾ ਹੈਗਾ। 21 ਜੱਜਾਂ ਤੋਂ ਲੈ ਕੇ ਹੁਣ ਸਿਰਫ 5 ਜੱਜ ਰਹਿ ਗਏ। 4 ਜੱਜਾਂ ਨੇ ਹੋਰ ਜਿਹੜਾ ਸੀਗਾ ਰੈਜ਼ਿਗਨੇਸ਼ਨ ਜਿਹੜਾ ਕਰਤਾ ਤੇ ਕਈ ਜੱਜ ਇਹਨਾਂ ਨੇ ਜਿਹੜੇ ਫਾਇਰ ਕਰਤੇ। ਸਿਰਫ 5 ਜੱਜ ਰਹਿ ਗਏ। ਸਭ ਤੋਂ ਐਕਟਿਵ ਜਿਹੜਾ ਕੋਰਟ ਸੀਗਾ ਪੂਰੀ ਕੰਟਰੀ ਦੇ ਵਿੱਚ, ਲੋਕੀ ਉਦਾਹਰਨਾਂ ਦਿੰਦੇ ਹੁੰਦੇ ਸੀਗੇ ਕਿ ਬਹੁਤ ਐਫੀਸ਼ੀਐਂਟ ਕੋਰਟ ਆ। ਸਭ ਤੋਂ ਬਿਜ਼ੀ ਜਿਹੜਾ ਕੋਰਟ ਸੀਗਾ ਤੇ ਉਹਦਾ ਦੇਖ ਲਓ ਤੁਸੀਂ, ਲੈ ਦੇ ਕੇ 5 ਜੱਜ ਸਿਰਫ ਜਿਹੜੇ ਰਹਿ ਗਏ। ਲਿਬਰਲ ਟੈਰੀਟਰੀ ਸੀ, ਸਪੈਸ਼ਲੀ ਉਹਨਾਂ ਨੂੰ ਜਿਹੜਾ ਅਟੈਕ ਕੀਤਾ। 12 ਜੱਜ ਫਾਇਰ ਕਰਤੇ ਤੇ 21 ਜੱਜ ਜਿਹੜੇ ਟੋਟਲ ਸੀਗੇ। ਹੁਣ ਜਿਹੜਾ ਰਿਮੇਨਿੰਗ ਜੱਜ ਜਿਹੜੇ ਸੀਗੇ ਉਹਨਾਂ ਤੇ ਪ੍ਰੈਸ਼ਰ ਇੰਨਾ ਸੀਗਾ। ਸੋ ਹੁਣ ਕੱਲਾ ਜੱਜ ਜਿਹੜਾ ਸੀਗਾ 4 ਤੋਂ 6000 ਕੇਸਿਸ ਜਿੱਦਾਂ ਉਹਦਾ ਬੈਕਲੌਗ ਸੀਗਾ ਕੱਲੇ ਜੱਜ ਉੱਤੇ। ਤੇ ਇੰਨੇ ਸਾਰੇ ਜੱਜ ਇਹਨਾਂ ਨੇ ਫਾਇਰ ਕਰਤੇ ਤੇ ਲੋਕਾਂ ਦੀਆਂ ਤਰੀਕਾਂ ਜਿਹੜੀਆਂ ਪਹਿਲਾਂ ਹੀ ਨਹੀਂ ਪੈ ਰਹੀਆਂ ਸੀਗੀਆਂ। 5 ਸਾਲ ਉੱਥੇ ਕਹਿੰਦੇ ਔਨ ਐਵਰੇਜ ਸੈਨ ਫਰਾਂਸਿਸਕੋ ਦੇ ਵਿੱਚ ਵੇਟ ਸੀਗੀ ਹੀਅਰਿੰਗ ਦੀ। ਹੁਣ ਤੇ ਹੁਣ ਇਹ ਮਿਲਟਰੀ ਜੱਜ ਵਗੈਰਾ ਜਿਹੜੇ ਕਹਿੰਦੇ ਸੀਗੇ ਲੈ ਕੇ ਆਣੇ ਆ, ਉਹਦੇ ਵਿੱਚ ਵੀ ਜਿਹੜੇ ਜੱਜ 50% ਕੇਸ ਪਾਸ ਕਰਦੇ ਆ ਉਹਨੂੰ ਵੀ ਇਹਨਾਂ ਨੇ ਕੱਢਣਾ ਸ਼ੁਰੂ ਕਰਤਾ। ਮਤਲਬ ਇਹਦੇ ਵਿੱਚ ਤੇ ਗੱਲ ਇਹਨਾਂ ਦੀ ਉਹੀ ਹੋ ਗਈ ਕਿ ਬੰਦਾ ਜਿਹੜਾ ਜੱਜ ਇਹ ਕਹਿੰਦੇ ਲਾਓ ਹੀ ਉਹੀ ਕਿ ਜਿਹੜਾ ਕੇਸ ਡਿਨਾਈ ਕਰੇ। ਇੱਕ ਚੀਜ਼ ਇਹਨਾਂ ਦੀ ਹੋਰ ਸੀਗੀ, ਐਕਸੀਡੈਂਟਲੀ ਕਿਸੇ ਵਕੀਲ ਨੇ ਲਿਸਟ ਕੱਟ ਲਈ ਇਹਨਾਂ ਦੀ, ਉਹ ਚ ਵਕੀਲਾਂ ਦੇ ਨਾਂ ਲਿਖੇ ਹੋਏ ਆ ਜਿਹੜੇ ਵਕੀਲ ਆ ਟਾਰਗੇਟ ਕਰਨੇ। ਅੱਛਾ, ਫਿਰ ਇਹਨਾਂ ਨੇ ਨਾਂ ਹੀ ਡਿਲੀਟ ਕਰਤੀ। ਉਹ ਹੁਣ ਜਿਹੜੇ ਵਕੀਲ ਉਹ ਮੰਗ ਰਹੇ ਕਿ ਲਿਸਟ ਦੱਸੋ ਕਿਹੜੇ ਹਿਸਾਬ ਨਾਲ ਤੁਸੀਂ ਬਣਾਈ ਹੈ, ਕਿਹੜੇ ਵਕੀਲ ਟਾਰਗੇਟ ਕਰਨੇ ਆ। ਉਹਦੀ ਵੀ ਸਰਕਾਰ ਨੇ ਜਿਹੜੀ ਆਈਸ ਵਾਲਿਆਂ ਨੇ ਲਿਸਟ ਬਣਾਈ ਹੋਈ ਸੀਗੀ ਵਕੀਲਾਂ ਦੀ ਵੀ, ਤੇ ਉਹਦੇ ਵਿੱਚ ਕਈ ਸਾਰੇ ਵਕੀਲ ਜਿਹੜੇ ਸੀਗੇ ਉਹਨਾਂ ਦੇ ਨਾਂ ਜਿਹੜੇ ਸੀਗੇ ਅਮਰੀਕਨ ਲਾਇਰ ਸਪੈਸ਼ਲੀ ਜਿਹੜੇ ਜ਼ਿਆਦਾ ਸਰਕਾਰ ਦੇ ਖਿਲਾਫ ਜਿਹੜੇ ਕੇਸ ਜਿਹੜੇ ਲੜਦੇ ਸੀਗੇ, ਇਹ ਜਿਹੜੇ ਸੀਗੇ ਉਹਨੂੰ ਉਹ ਥ੍ਰੈਟ ਜਿਹੜਾ ਮੰਨਦੇ ਸੀਗੇ ਕਿ ਇਹ ਲਾਅ ਚੇਂਜ ਕਰ ਦਿੰਦੇ ਆ। ਤੇ ਉਹ ਲਿਸਟ ਉਹਨਾਂ ਨੇ ਵਾਪਸ ਲੈ ਲਈ। ਹੁਣ ਉਹਨਾਂ ਨੇ ਲਾਅ ਸੂਟ ਵਗੈਰਾ ਜਿਹੜੇ ਕਹਿੰਦੇ ਕਰਨੇ ਆ ਫਰੀडम ਆਫ ਫੋਇਆ ਦੇ ਥੱਲੇ, ਉਹ ਲਿਸਟ ਜਿਹੜੀ ਸੀਗੀ ਵਾਪਸ ਦਿੱਤੀ ਜਾਵੇ ਤੇ ਐਕਸਪਲੇਨ ਕੀਤਾ ਜਾਵੇ ਕਿ ਕਿਹੜੇ ਹਿਸਾਬ ਨਾਲ ਤੁਸੀਂ ਵਕੀਲਾਂ ਦੇ ਖਿਲਾਫ ਜਿਹੜੀ ਲਿਸਟ ਜਿਹੜੀ ਬਣਾਈ ਆ। ਸੋ ਇਦਾਂ ਦੇ ਜਿਹੜੇ ਸੀ ਚੀਜ਼ ਜਿਹੜੀ ਚੱਲਦੀ ਆ। ਉਹ ਦੇਖ ਲਓ ਮਿਲਟਰੀ ਜਿਹੜੇ ਵਕੀਲ ਸੀ ਉਹ ਜੱਜ ਬਣਾ ਕੇ ਲਾਏ ਤੇ 11 ਚੋਂ 6 ਕਹਿੰਦੇ ਉਹਨੇ ਰਿਲੀਫ ਦੇਤੀ ਤਾਂ ਉਹਨੂੰ ਬਾਹਰ ਦਾ ਰਸਤਾ ਜਿਹੜਾ ਉਹਨਾਂ ਨੇ ਨਾਲ ਦੇ ਨਾਲ ਜਿਹੜਾ ਉਹ ਦਿਖਾਤਾ ਆ। ਸੋ ਕੰਮ ਜਿਹੜਾ ਸਾਰੇ ਪਾਸਿਓਂ ਹੀ ਸਖਤ ਵਾਲਾ ਜਿਹੜਾ ਉਹ ਹੋਇਆ ਪਿਆ।